ਦੀਆਂ ਖਬਰਾਂ ਵੱਲ ਆਈਏ ਤੇ ਯੂਐਸ ਤੇ ਚਾਈਨਾ ਦੇ ਰਿਲੇਸ਼ਨ ਨੂੰ ਲੈ ਕੇ ਚਾਈਨਾ ਦੇ ਜੋ ਪ੍ਰੈਜ਼ੀਡੈਂਟ ਆ ਜੀ ਜਿੰਗਪਿੰਗ ਉਹ ਆਲਰੇਡੀ ਪਹੁੰਚੇ ਹੋਏ ਆ ਸੈਨ ਫਰਾਂਸਿਸਕੋ ਚ। ਅੱਜ ਉਹਨਾਂ ਦੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਨਾਲ ਮੀਟਿੰਗ ਹੋਣੀ ਹੈਗੀ ਆ। ਖਾਸ ਕਰਕੇ ਜੋ ਡਿਸਪਿਊਟ ਮਿਲਟਰੀ ਤੇ ਇਕਨੋਮਿਕ ਇਸ਼ੂਜ਼ ਨੂੰ ਲੈ ਕੇ ਚੱਲ ਰਹੀ ਹੈਗੀ ਆ। ਇਸ ਮੀਟਿੰਗ ਤੋਂ ਪਹਿਲਾਂ ਚਾਈਨਾ ਵਾਲੇ ਜੋ ਗਲੋਬਲ ਵਾਰਮਿੰਗ ਆ ਉਹਦੇ ਸੰਬੰਧ ਦੇ ਵਿੱਚ ਰੀਨਿਊਏਬਲ એનર્ਜੀ ਨੂੰ ਲੈ ਕੇ ਜੋ ਪਲੈਨਟ ਵਾਰਮਿੰਗ ਫੋਸਲ ਫਿਊਲ ਦਾ ਇਸ਼ੂ ਹੈਗਾ ਆ ਉਹਦੇ ਲਈ ਉਹ ਐਗਰੀ ਕੀਤੇ ਹੈਗੇ ਆ ਵੀ ਆਪਾਂ ਜੋ ਆ ਉਸ ਦੇ ਉੱਤੇ ਵਰਕਆਊਟ ਕਰਾਂਗੇ। ਕੋਆਪਰੇਸ਼ਨ ਕਲਾਈਮੇਟ ਚੇਂਜ ਹੋ ਰਿਹਾ ਉਹਦੇ ਸੰਬੰਧ ਦੇ ਵਿੱਚ ਯੂਐਸ ਚਾਈਨਾ ਰਿਲੇਸ਼ਨਸ਼ਿਪ ਪੂਰੀ ਤਰ੍ਹਾਂ ਜਿਹੜੀ ਆ ਐਗਰੀ ਕਰੂਗੀ। ਯੂਐਸ ਦੀ ਸਟੇਟ ਡਿਪਾਰਟਮੈਂਟ ਤੇ ਚਾਈਨਾ ਦੀ ਮਿਨਿਸਟਰੀ ਆਫ ਇਕੋਲੋਜੀ ਤੇ এনवायरमेंट ਉਹਨਾਂ ਦੀਆਂ ਕਾਫੀ ਦਿਨਾਂ ਤੋਂ ਮੀਟਿੰਗ ਚੱਲ ਰਹੀਆਂ ਸੀਆਂ। ਯੂਐਸ ਕਲਾਈਮੇਟ ਦੇ ਐਨਵਾਏ ਜੌਨ ਕੈਰੀ ਤੇ ਚਾਈਨੀਜ਼ ਕਾਊਂਟਰਪਾਰਟ ਜੋ ਜ਼ੀ ਜ਼ੈਨਹੁਆ ਸੀ ਉਹਨਾਂ ਦੇ ਸਨੀ ਲੈਂਡਸ ਰੀਟਰੀਟ ਜੋ ਹੈਗਾ ਆ ਕੈਲੀਫੋਰਨੀਆ ਦੇ ਵਿੱਚ, ਉੱਥੇ 2-3 ਦਿਨਾਂ ਤੋਂ ਮੀਟਿੰਗ ਚੱਲ ਰਹੀ ਸੀ। ਉੱਥੇ ਜੋ ਆ ਇਹ ਐਗਰੀਮੈਂਟ ਹੋਇਆ ਹੈਗਾ ਆ। ਇਸ ਤੋਂ ਬਾਅਦ ਅੱਜ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਚਾਈਨੀਜ਼ ਲੀਡਰ ਜੀ ਜਿੰਗਪਿੰਗ ਦੇ ਨਾਲ ਪਹਿਲੀ ਵਾਰੀ ਇਸ ਸਾਲ ਦੇ ਵਿੱਚ ਮਿਲਣਗੇ। ਦੋਨਾਂ ਸੁਪਰ ਪਾਵਰਸ ਦੇ ਵਿੱਚ ਮਿਲਟਰੀ ਕਨਫਲਿਕਟ, ਡਰੱਗ ਟ੍ਰੈਫਿਕਿੰਗ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਕਸ਼ਮਕਸ਼ ਕਾਫੀ ਚੱਲ ਰਹੀ ਹੈਗੀ ਆ ਤੇ ਦੋਨੋਂ ਸਾਈਡਾਂ ਬਾਹਲਾ ਨਹੀਂ ਐਕਸਪੈਕਟ ਕਰ ਰਹੀਆਂ ਇਸ ਮੀਟਿੰਗ ਤੋਂ, ਕਿਉਂਕਿ ਅਮਰੀਕਾ ਵਾਲੇ ਤਾਈਵਾਨ ਦੇ ਨਾਲ ਖੜੇ ਆ ਤੇ ਜੋ ਚਾਈਨਾ ਵਾਲੇ ਆ ਉਹ ਕਹਿੰਦੇ ਵੀ ਤਾਈਵਾਨ ਸਾਡਾ ਹਿੱਸਾ ਹੈਗਾ ਆ। ਇਜ਼ਰਾਈਲ ਹਮਾਸ ਦੀ ਜੰਗ ਨੂੰ ਲੈ ਕੇ ਰਸ਼ੀਆ ਦਾ ਜੋ ਯੂਕਰੇਨ ਦੇ ਵਿੱਚ ਇਨਵੇਜਨ ਹੋਇਆ ਆ, ਨਾਰਥ ਕੋਰੀਆ ਨੂੰ ਲੈ ਕੇ ਹਿਊਮਨ ਰਾਈਟਸ ਚਾਈਨਾ ਦੇ ਵਿੱਚ ਕਿਸ ਤਰ੍ਹਾਂ ਮੁਸਲਮਾਨਾਂ ਨਾਲ ਉੱਥੇ ਵੀ ਧੱਕਾ ਹੋ ਰਿਹਾ ਹੈਗਾ ਆ। ਸੋ ਇਹ ਸਾਰੇ ਇਸ਼ੂਜ਼ ਬਹੁਤ ਵੱਡੇ ਇਸ਼ੂ ਆ। ਸੋ ਇਹਨਾਂ ਦੇ ਉੱਤੇ ਕਿੰਨੀ ਕੁ ਜਿਹੜੀ ਆ ਡਿਸਕਸ ਹੋਊਗੀ, ਕਿੰਨਾ ਕੁ ਐਗਰੀ ਕਰਨਗੇ, ਇਹ ਬਾਹਲੀ ਆਸ ਨਹੀਂ ਹੈਗੀ ਦੋਨਾਂ ਮੁਲਕਾਂ ਨੂੰ। ਕੱਲ ਦੇ ਪਹੁੰਚ ਚੁੱਕੇ ਆ ਜੀ ਜਿੰਗਪਿੰਗ ਤੇ ਅੱਜ ਜਿਹੜੀ ਮੀਟਿੰਗ ਆ ਉਹ ਏਸ਼ੀਅਨ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਸਮਿਟ ਜੋ ਚੱਲ ਰਹੀ ਆ ਉਸ ਦੇ ਦੌਰਾਨ ਦੋਨਾਂ ਹੀ ਲੀਡਰਸ ਦੀ ਹੋਊਗੀ। ਬਾਈਡਨ ਹੁਣੀ ਕੈਲੀਫੋਰਨੀਆ ਦੇ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਜਦ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਤੁਸੀਂ ਕਿਸ ਚੀਜ਼ ਨੂੰ ਕਹੋਗੇ ਵੀ ਇਹ ਤੁਹਾਡੇ ਦੋਨਾਂ ਲੀਡਰ ਦੇ ਦਰਮਿਆਨ ਹੋਈ ਗੱਲਬਾਤ ਆ ਉਹ ਸਕਸੈਸ ਹੋਈ ਆ, ਕਾਮਯਾਬ ਹੋਈ ਆ। ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਜਿਹੜੇ ਰਿਸ਼ਤੇ ਆ ਚਾਈਨਾ ਦੇ ਨਾਲ ਨਾਰਮਲ ਕੋਰਸ ਵੱਲ ਨੂੰ ਲੈ ਕੇ ਜਾਣਾ ਚਾਹੁੰਦੇ ਆ ਵੀ ਸੇਮ ਪਹਿਲਾਂ ਵਾਂਗੂ ਜਿਹੜੇ ਉਹ ਹੋ ਜਾਣ। ਉਹਨਾਂ ਨੇ ਨਾਲ ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਵੀ ਕਹਿੰਦੇ ਵੀ ਸਾਡੀ ਜਿਹੜੀ ਕੋਰਸਪੋਂਡਿੰਗ ਆ, ਕਮਿਊਨੀਕੇਸ਼ਨ ਆ, ਇੱਕ ਦੂਜੇ ਦੇ ਨਾਲ ਗੱਲਬਾਤ ਆ ਉਹ ਹੋਣੀ ਜ਼ਰੂਰੀ ਆ ਵੀ ਅਸੀਂ ਫੋਨ ਚੱਕੀਏ, ਇੱਕ ਦੂਜੇ ਦੇ ਨਾਲ ਸਿੱਧੀ ਗੱਲਬਾਤ ਕਰ ਸਕੀਏ, ਖਾਸ ਕਰਕੇ ਉਦੋਂ ਜਦੋਂ ਦੁਨੀਆ ਭਰ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦਾ ਕੋਈ ਕ੍ਰਾਈਸਿਸ ਆ, ਕੋਈ ਮੁਸ਼ਕਿਲ ਆ ਉਹ ਦਰਪੇਸ਼ ਆ। ਕਹਿੰਦੇ ਵੀ being able to make sure we our militaries have still contact with one another right now। ਅਮਰੀਕਾ ਦੀ ਮਿਲਟਰੀ ਤੇ ਚਾਈਨਾ ਦੀ ਮਿਲਟਰੀ ਇੱਕ ਦੂਜੇ ਦੇ ਨਾਲ ਤਾਲਮੇਲ ਦੇ ਵਿੱਚ ਨਹੀਂ ਰਹਿੰਦੀ। ਉਹਨਾਂ ਨੂੰ ਖੱਬੀਆਂ ਸੱਜੀਆਂ ਹੋ ਕੇ ਜਿਹੜੀ ਆਪਸ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਨੀ ਪੈਂਦੀ ਆ। ਇਹ ਰਿਸ਼ਤਾ ਜਿਹੜਾ ਆ ਰੀਸੈਂਟਲੀ ਉਦੋਂ ਟੁੱਟਿਆ ਸੀ ਜਦੋਂ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਕਿਹਾ ਸੀਗਾ ਵੀ ਭਾਈ ਅਸੀਂ ਨੈਸ਼ਨਲ ਇੱਕ ਹਿਸਾਬ ਦੇ ਨਾਲ ਅੰਬਾਰਗੋ ਹੀ ਕਾਈਂਡ ਆਫ ਲਾ ਰਹੇ ਆ, ਜਿਹੜੀ ਟੈਕਨੋਲੋਜੀ ਨੂੰ ਲੈ ਕੇ ਜਿਹੜੀਆਂ ਚੀਜ਼ਾਂ ਉੱਧਰ ਨੂੰ ਜਾ ਰਹੀਆਂ ਸੀ ਉਸ ਉੱਤੇ ਰੋਕ ਲਾਈ ਸੀਗੀ। ਸੋ ਕਹਿੰਦੇ ਵੀ ਪਿਛਲੇ ਸਾਲ ਦੇ ਵਿੱਚ ਯੂਐਸ ਦੇ ਜਿਹੜੇ ਅਧਿਕਾਰੀ ਆ ਉਹ ਗਰਾਊਂਡ ਵਰਕ ਇਸ ਦੇ ਲਈ ਜ਼ਮੀਨ ਜਿਹੜੀ ਉਹ ਤਿਆਰ ਕਰ ਰਹੇ ਆ ਬਾਈਡਨ ਜੀ ਜਿਹੜੀ ਸਮਿਟ ਆ ਉਸ ਦੇ ਲਈ। ਦੋਨੋਂ ਹੀ ਮੁਲਕ ਇਹਨਾਂ ਦੀ ਜ਼ਰੂਰਤ ਆ ਇਸ ਟਾਈਮ ਦੋਨਾਂ ਦੀ ਹੀ ਵੀ ਇੱਕ ਦੂਜੇ ਦੇ ਨਾਲ ਵਧੀਆ ਕੋਰਸਪੋਂਡੈਂਸ ਜਿਹੜਾ ਉਹ ਬਣਾ ਕੇ ਰੱਖਣ। ਸਫ਼ਰ ਜਿਹੜੇ ਆ ਕਿਤੇ ਨਾ ਕਿਤੇ ਕਰ ਰਹੇ ਆ। ਚਾਈਨਾ ਦਾ ਇਸ ਟਾਈਮ ਇਕਨੋਮਿਕ ਤੌਰ ਦੇ ਉੱਤੇ ਹਾਲਾਤ ਥੋੜ੍ਹੇ ਕਮਜ਼ੋਰ ਜਿਹੜੇ ਉਹ ਚੱਲ ਰਹੇ ਆ। ਅਮਰੀਕਾ ਵਿੱਚ ਵੀ ਸਥਿਤੀ ਇਕਨੋਮਿਕ ਤੌਰ ਦੇ ਉੱਤੇ ਬਹੁਤੀ ਚੰਗੀ ਨਹੀਂ ਹੈਗੀ। ਹੁਣ ਤੁਸੀਂ ਦੇਖੋ ਵੀ ਇਹਨਾਂ ਦੋਨਾਂ ਮੁਲਕਾਂ ਦੇ ਆਪਣੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ ਉਹ ਚਾਈਨੀਜ਼ ਫੋਰਨ ਮਿਨਿਸਟਰ ਵੈਂਗ ਯੀ ਨੂੰ 3 ਵਾਰ ਇਸ ਦੇ ਲਈ ਮੁਲਾਕਾਤ ਕਰ ਚੁੱਕੇ ਆ। ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ, ਟ੍ਰੈਜਰੀ ਸਕੱਤਰ ਯੈਨਟ ਯੈਲਨ, ਕਾਮਰਸ ਸੈਕਟਰੀ ਜੀਨਾ ਰਾਇਮੋਂਡੋ, ਯੂਐਸ ਕਲਾਈਮੇਟ ਐਨਵੋਏ ਜਿਹੜੇ ਜੌਨ ਕੈਰੀ ਆ, ਇਹ ਸਾਰੇ ਬੀਜਿੰਗ ਜਿਹੜੇ ਆ ਜਾ ਕੇ ਆ ਚੁੱਕੇ ਆ। ਸੋ ਜ਼ਮੀਨ ਜਿਹੜੀ ਉਹ ਤਿਆਰ ਹੋ ਚੁੱਕੀ ਆ। ਕੀ ਗੱਲਬਾਤ ਇਹਨਾਂ ਦੀ ਹੋਣੀ ਆ ਫੇਓਲੀ ਜਿਹੜੀ ਇੱਕ ਸਟੇਟ ਆ ਉੱਥੇ ਇਹਨਾਂ ਦੋਨਾਂ ਲੀਡਰਸ ਦੀ ਜਿਹੜੀ ਇਸ ਟਾਈਮ ਮੁਲਾਕਾਤ ਹੋਣੀ ਆ।
ਟੈਨਸ਼ਨਸ ਇੰਨੀਆਂ ਜ਼ਿਆਦੀਆਂ ਨਾ ਵੱਧ ਜਾਣ ਵੀ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਕੌਨਫਲਿਕਟ ਹੋ ਜਾਵੇ, ਉਹ ਦੇਖਣਾ ਹੋਊਗਾ। ਉਸ ਟਾਈਮ ਦੇ ਉੱਤੇ ਜਿਹੜੇ ਤਣਾਅ ਆ ਬਿਲਕੁਲ ਸਿਖਰ ਦੇ ਉੱਤੇ ਸੀਗੇ, ਜਦੋਂ ਪਹਿਲਾਂ ਰਹਿ ਚੁੱਕੀ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਅਚਨਚੇਤੇ ਤਾਈਵਾਨ ਦਾ ਦੌਰਾ ਕਰਕੇ ਜਿਹੜੇ ਉਹ ਆਏ ਸੀ। ਜਹਾਜ਼ ਉਹਨਾਂ ਦਾ ਗਿਆ, ਉੱਥੇ ਉਤਰੇ ਤੇ ਉਸ ਤੋਂ ਬਾਅਦ ਦੇ ਵਿੱਚ ਚਾਈਨਾ ਵੀ ਕਾਫੀ ਜ਼ਿਆਦਾ ਅੱਗ ਬਬੂਲਾ ਬਣਿਆ ਹੋ ਗਿਆ ਸੀਗਾ। ਸੋ ਉਸ ਦੌਰੇ ਦਾ ਸਮਰਥਨ ਅਮਰੀਕਾ ਦੇ ਵਿੱਚ ਦੋਨੋਂ ਹੀ ਪਾਰਟੀਆਂ ਨੇ ਉਸ ਦੌਰਾਨ ਕੀਤਾ ਸੀਗਾ। ਸੋ ਕਹਿੰਦੇ ਵੀ ਲੰਬੀ ਚੌੜੀ ਡਿਸਕਸ਼ਨ ਜਿਹੜੀ ਉਹ ਹੋਊਗੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਲਾਈਮੇਟ ਚੇਂਜ ਦਾ, ਤਾਈਵਾਨ ਦਾ, ਸਾਊਥ ਚਾਈਨਾ ਸੀ ਦਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਹਿਮ ਰਹਿਣ ਵਾਲੀਆਂ ਆ। ਰਿਸ਼ਤੇ ਕਿਸ ਪਾਸੇ ਵੱਲ ਨੂੰ ਵੱਧਦੇ ਆ, ਹਰ ਇੱਕ ਦੀ ਜਿਹੜੀ ਨਜ਼ਰ ਰਹੇਗੀ। ਹਰ ਇੱਕ ਜਿਹੜਾ ਸਿਆਸੀ ਮਾਹਰ ਆ, ਇਹਨਾਂ ਦੋਨਾਂ ਰਿਸ਼ਤਿਆਂ ਦੇ ਜਿਹੜੇ ਮਾਹਰ ਆ, ਆਪੋ ਆਪਣੀਆਂ ਕਿਆਸ ਰਾਈਆਂ ਜਿਹੜੀਆਂ ਉਹ ਲਾ ਰਹੇ ਆ। ਪੂਰੇ 1 ਸਾਲ ਬਾਅਦ ਇਹਨਾਂ ਦੋਨਾਂ ਟੌਪ ਦੀਆਂ ਇਕੋਨਮੀਜ਼ ਦੇ ਦੋਨਾਂ ਦੇ ਪ੍ਰੈਜ਼ੀਡੈਂਟਸ ਦੀ ਜਿਹੜੀ ਮੁਲਾਕਾਤ ਆ ਅੱਜ ਸੈਨ ਫਰਾਂਸਿਸਕੋ 'ਚ ਹੋਣ ਜਾ ਰਹੀ ਆ।